बिस्मिल्लाहिर्रहमानिर्रहीम अस्सलाम वालेकुम। साढ़े सुन्नियां दा बेड़ा रुड़े है। ये आंदे ने जी पाकिस्तान भी हमारा, ईरान भी अलबत्ता अरबों से नफरत का इजहार। ਜਦੋਂ ਦਾ 1979 ਦਾ ईरानी इनकलाब आया ना, ਨਾਮ ਨਹਾਦ ਇਨਕਲਾਬ, ਇਹ ਅਮਰੀਕਾ ਦੇ ਮਫਾਦ ਦੇ ਵਿੱਚ ਸੀ, ਤਾਂ ਉਹਨਾਂ ਨੇ ਮੌਲਵੀਆਂ ਨੂੰ ਈਰਾਨ ਤੇ ਕਬਜ਼ਾ ਰਹਿਣ ਦਿੱਤਾ। ਨਹੀਂ ਤੇ ਸ਼ਾਹ ਈਰਾਨ ਦੇ ਤਲਕਾਤ ਅਰਬੀਆਂ ਦੇ ਨਾਲ ਬਿਲਕੁਲ ਠੀਕ ਸਨ ਤੇ ਸ਼ਾਹ ਈਰਾਨ ਜਿਹੜਾ ਸੀ ਉਹ ਸੈਕੂਲਰ ਬੰਦਾ ਸੀ। ਜਿੱਦਣ ਦਾ ਫਿਰਕਾ ਪ੍ਰਸਤ ਮੌਲਵੀਆਂ ਦੇ ਹੱਥ 'ਚ ਹਕੂਮਤ आई है ना ईरान दी, ना पाकिस्तान च भी फसाद फैलाया, अफगानिस्तान च, इराक च, यमन च, शाम च, हर जगह इन्हें फसाद फैलाया। तो 1981 ਦੇ ਵਿੱਚ ईरान इराक वार के दौरान ही इसराइल ने हमला करके इराक का एटमी प्रोग्राम तबाह करता सी। लीबिया का उन्होंने की हाल किया, उन्होंने कोई एटम बंब नहीं सी। हुण जिन्ने अरब ममालिक ने जिन्हां नाल तुसीं नफरत का इजहार कर रहे हो, इन्हां दी कराची तो घट आबादी है। तुसीं की चाहते हो कल्ला कराची अमरीका के अगे खलोईए? तुसीं की चाहते हो कि सऊदी कतर कुवैत का हाल भी हो शाम इराक और यमन और लीबिया वाला हो जाए? की चाहते की हो तुसीं अरबियां कोलों? ते अरबियां नूं तुसीं की समझदे हो कि वो खलो जाण अमरीका के अगे जिहड़ा सुपर पावर है? इंडिया जिन्हें मोदी दी करदा है वो ट्रंप, ते इंडिया बोल सकिया उहदे अगे? एडा वड्डा 1.5 अरब का मुल्क है। तो तुसीं चाहते हो कि जिहड़े अरब मुल्कां दी आबादी किसी की 70 लाख है, किसी की 10 लाख है, किसी की 2.5 करोड़ है, ਤੁਹਾਡੇ ਕਰਾਚੀ ਸ਼ਹਿਰ ਜਿੰਨੀ ਆਬਾਦੀ ਹੈ ਸਊਦੀ ਅਰਬ ਦੀ, ਤੁਸੀਂ ਕੀ ਚਾਹੁੰਦੇ ਹੋ ਸਊਦੀ ਅਰਬ ਅਮਰੀਕਾ ਦੇ ਨਾਲ ਮੱਥਾ ਲਾ ਲੇ ਤੇ ਆਪਣਾ ਹਾਲ ਉਹ ਕਰਾ ਲੇ? ਹਿਕਮਤ ਇਹ ਹੁੰਦੀ ਹੈ ਕਿ ਪਹਿਲਾਂ ਮਜ਼ਬੂਤ ਹੋਵੋ। ਪਾਕਿਸਤਾਨ ਕੋਲ ਐਟਮੀ ਹਥਿਆਰ ਨੇ ਨਾ, ਤਾਂ ਪਾਕਿਸਤਾਨ ਮਹਿਫੂਜ਼ ਹੈ। ਨਹੀਂ ਤੇ ਪਾਕਿਸਤਾਨ ਦਾ ਵੀ ਹੁਣ ਤੱਕ ਤੋਰਾ ਬੋਰਾ ਬਣ ਜਾਣਾ ਸੀ ਜੋ ਅਫਗਾਨਿਸਤਾਨ ਦਾ ਬਣਿਆ ਸੀ। ਤੇ ਇਹ ਤੁਸੀਂ ਜਜ਼ਬਾਤੀ ਬੱਚੇ ਹੋ, ਈਰਾਨੀ ਪ੍ਰਾਪੋਗੰਡੇ ਦੇ ਵਿੱਚ ਲੱਗੇ ਹੋ। ਅਸੀਂ ਈਰਾਨ ਦੇ ਨਾਲ ਆ, ਈਰਾਨ ਇਸ ਟਾਈਮ ਮਜ਼ਲੂਮ ਹੈ, ਅਸੀਂ ਨਾਲ ਹਾਂ, ਲੇਕਿਨ ਈਰਾਨ ਦਾ ਕੋਈ ਕਿਰਦਾਰ ਪਾਕਿਸਤਾਨ ਦੇ ਹਵਾਲੇ ਨਾਲ ਠੀਕ ਤੇ ਨਹੀਂ ਹੈ, ਤੇ ਨਾ ਉਹਨੇ ਬਾਕੀ ਮੁਸਲਮਾਨ ਮੁਲਕਾਂ 'ਚ ਕੋਈ ਅੱਛਾਈ ਕੀਤੀ ਹੈ। ਹੁਣ ਸਾਡੇ ਜਿਹੜੇ ਅਕਸਰ ਸੁੰਨੀ ਨੇ ਉਹ ਆਲੇ ਸਾਊਦੀ ਹਕੂਮਤ ਦੇ ਖਿਲਾਫ ਨੇ। ਆਲੇ ਸਾਊਦੀ ਹਕੂਮਤ ਲਾ ਕੇ ਸਊਦੀ ਅਰਬ ਤੇ ਕਿਹਦੀ ਹਕੂਮਤ ਲਿਆਈ ਜਾਏ? ਡੈਮੋਕ੍ਰੇਸੀ ਲਿਆਈ ਜਾਏ ਅਮਰੀਕਾ ਦੀ ਮਰਜ਼ੀ ਦੀ? ਉਹ ਯਾਰ ਪਹਿਲਾਂ ਮੁਸਲਮਾਨਾਂ ਦੀ ਹਾਲਤ ਵੇਖੋ, ਮੁਸਲਮਾਨ ਮੁਲਕਾਂ ਦੀ। ਮੈਂ ਨਹੀਂ ਕਹਿ ਰਿਹਾ ਕਿ ਅਰਬ ਮਮਾਲਕ ਬਹੁਤ ਚੰਗੇ ਨੇ ਔਰ ਅਰਬ ਮਮਾਲਕ ਦੇ ਹੁਕਮਰਾਨ ਬੜੇ ਚੰਗੇ ਨੇ, ਬੜੇ ਬੁਰੇ ਕੰਮ ਨੇ ਉਹਨਾਂ ਦੇ। ਪਹਿਲਾਂ ਥੋੜ੍ਹਾ ਟਾਈਮ ਲੰਘ ਲੈਣ ਦਿਓ। ਉਹ ਜਿਹੜਾ ਗੁਲਾਮੀ ਦਾ ਦੌਰ ਹੈ ਨਾ, ਦੂਰ ਹੋ ਰਿਹਾ। ਮੁਸਲਮਾਨ ਮਜ਼ਬੂਤ ਹੋ ਰਹੇ ਨੇ ਦਿਨ ਬ ਦਿਨ, ਤੇ ਹਿਕਮਤ ਦੇ ਨਾਲ, ਸਬਰ ਦੇ ਨਾਲ। ਸਾਡੇ ਕੋਲ ਟਾਈਮ ਹੈ, ਉਹਨਾਂ ਕੋਲ ਟਾਈਮ ਹੀ ਕੋਈ ਨਹੀਂ, ਉਹਨਾਂ ਕੋਲ ਬੱਚੇ ਕੋਈ ਨਹੀਂ। ਸਾਡੇ ਅਰਬ ਮਮਾਲਕ ਸਾਰੇ ਮੁਲਕਾਂ ਦੀ ਸਾਡੀ ਆਬਾਦੀ ਵੱਧ ਰਹੀ ਹੈ। ਸਾਨੂੰ ਪੰਗਾ ਲੈਣ ਦੀ ਲੋੜ ਕੀ ਹੈ ਕਿ ਆਪਣੇ ਮੁਲਕ ਅਸੀਂ ਤਬਾਹ ਕਰਾਈਏ? ਤੇ ਇਹ ਜਿਹੜੀ ਜਜ਼ਬਾਤੀ ਗੱਲਾਂ ਨੇ ਨਾ ਕਿ ਹਮ ਅਰਬੋਂ ਸੇ ਨਫ਼ਰਤ ਦਾ ਇਜ਼ਹਾਰ, ਸਾਨੂੰ ਕੋਈ ਨਹੀਂ, ਸਾਡੇ ਭਰਾ ਨੇ। ਸਾਡਾ ਪਾਕਿਸਤਾਨ ਸਾਰਾ ਸਊਦੀ ਅਰਬ ਦੇ ਸਿਰ ਤੇ ਪਲਣ ਡਿਆ, ਸਾਰੇ ਬੰਦੇ। ਸਾਨੂੰ ਕਿ ਕਾਹਦੀ ਉਹਨਾਂ ਨਾਲ ਨਫ਼ਰਤ ਹੈ ਔਰ ਉਹਨਾਂ ਨੂੰ ਅਸੀਂ ਤਬਾਹ ਕਰਨ ਦੇ? ਦੁਬਈ, ਸਊਦੀ ਅਰਬ, ਕੁਵੈਤ, ਇਹਨਾਂ ਦਾ ਨੁਕਸਾਨ ਹੋਏ ਤੇ ਸਾਡਾ ਸਿੱਧਾ ਜਿਹਾ ਨੁਕਸਾਨ ਹੈ। ਤੇ ਈਰਾਨ ਨਾਲ ਹਮਦਰਦੀ ਦਾ ਇਜ਼ਹਾਰ ਕਰਨ ਦਾ ਇਹ ਮਤਲਬ ਨਹੀਂ ਪਾਸਦਰਾਂ ਫਸਾਦ ਜੋ ਮਰਜ਼ੀ ਕਰਨ ਤੇ ਅਸੀਂ ਉਹਨਾਂ ਦੇ ਨਾਲ ਆ। ਈਰਾਨ ਵਾਲਿਆਂ ਨੂੰ ਅਕਲ ਆਈ ਹੈ ਨਾ, ਹੁਣ ਇੰਡੀਆ ਦੇ ਸਾਰੇ ਏਜੰਟ ਫੜੇ ਗਏ ਨੇ ਜਿਨ੍ਹਾਂ ਨੇ ਈਰਾਨੀ ਵੱਡੇ ਅਫਸਰ ਮਰਵਾਏ ਨੇ ਈਰਾਨੀ, ਤੇ ਹੁਣ ਉਹ ਇੰਡੀਆ ਤੋਂ ਨਸੇ ਨੇ ਤੇ ਪਾਕਿਸਤਾਨ ਦਾ ਤਸ਼ੱਕਰ ਕਰ ਰਹੇ ਨੇ। ਤੇ ਤੁਸੀਂ ਕੀ ਚਾਹੁੰਦੇ ਹੋ ਕਿ ਪਾਕਿਸਤਾਨ ਈਰਾਨ ਦੇ ਨਾਲ ਰਲ ਕੇ ਅਰਬੀਆਂ ਨੂੰ ਮਾਰੇ? ਕੋਈ ਨਾ, ਦੁਨੀਆ ਦੀ ਤਾਰੀਖ ਦਾ ਇਲਮ ਹਾਸਲ ਕਰੋ, ਮੁਸਲਮਾਨਾਂ ਦੀ ਜਦੀਦ ਤਾਰੀਖ ਦਾ ਇਲਮ ਹਾਸਲ ਕਰ ਲਓ, ਮੁਸਲਮਾਨਾਂ ਦੀ ਮੌਜੂਦਾ ਤਾਕਤ ਦਾ ਹਿਸਾਬ ਲਾ ਲਓ ਤੇ ਜਿਹੜੀਆਂ ਮੁਖਾਲਫ ਤਾਕਤਾਂ ਨੇ ਉਹਨਾਂ ਦੀ ਮੌਜੂਦਾ। 2017 ਤੱਕ ਚੀਨ ਅਮਰੀਕਾ ਅੱਗੇ ਨਹੀਂ ਸੀ ਬੋਲਦਾ। ਜਦੋਂ ਅਫਗਾਨਿਸਤਾਨ 'ਤੇ ਹਮਲਾ ਕੀਤਾ ਨਾ ਰੂਸ ਬੋਲਿਆ। ਸਲਾਮਤੀ ਕੌਂਸਲ 'ਚ ਅਮਰੀਕਾ ਕਰਾਰਦਾਦ ਪੇਸ਼ ਕੀਤੀ ਅਫਗਾਨਿਸਤਾਨ 'ਤੇ ਹਮਲਾ ਕਰਨ ਦੀ, ਚੀਨ ਦੀ ਜ਼ਰੂਰਤ ਨਹੀਂ ਸੀ ਉਹਨੂੰ ਵੇਟੋ ਕਰਨ ਦੀ, ਨਾ ਰੂਸ ਦੀ ਜ਼ਰੂਰਤ ਸੀ। ਇਹ ਹਾਲਤ ਸੀ 2001 'ਚ ਰੂਸ ਔਰ ਚੀਨ ਦੀ। ਅੱਜ ਉਹ ਹਰ ਮਾਮਲੇ 'ਚ ਉਹ ਮੁਖਾਲਫਤ ਕਰ ਰਹੇ ਨੇ। ਉਲਾਮਾ ਸਾਹਿਬ ਨੇ ਕਿਹਾ हो जिसके दिल में सच्चाई के लिए मरने की तड़प, पहले अपने पैकरे हाकी में जान पैदा करे। पाकिस्तान ते भी अंग्रेज़ी अशराफिया काबज़ है जिहड़ी पाकिस्तान नूं लुट रही है। बिजली दीयां कंपनियां लुट रही ने, बैंक लुट रहे हैं। ਉਹਦੀ वजह कि पाकिस्तान की आवाम ਨੂੰ ਜਾਹਲ ਰੱਖਿਆ ਗਿਆ। ਜਿਹੜੀਆਂ ਬਿਜਲੀਆਂ ਦੀ ਕੰਪਨੀਆਂ ਦੇ ਨਾਲ ਮਾਝਦੇ ਨੇ, ਜਾਂ ਜਿਹੜਾ ਇਮਰਾਨ ਖਾਨ ਦੇ ਦੌਰ 'ਚ 2021 ਦੇ ਵਿੱਚ ਬੈਂਕਾਂ ਨੂੰ ਖੁੱਲ੍ਹੀ ਲੁੱਟਮਾਰ ਦੀ ਇਜਾਜ਼ਤ ਦੇ ਦਿੱਤੀ ਗਈ ਹੈ। 2021 ਦੇ ਵਿੱਚ ਬੈਂਕਾਂ ਨਾਲ ਜਿਹੜਾ ਮਾਝਦਾ ਹੋਇਆ ਕਿ ਸਟੇਟ ਬੈਂਕ ਜਿਹੜਾ ਡਾਇਰੈਕਟ ਹਕੂਮਤ ਉਹਦੇ ਕੋਲ ਕਰਜ਼ਾ ਨਹੀਂ ਲੈ ਸਕਦੀ। ਪਹਿਲਾਂ ਬੈਂਕ ਲੈਣਗੇ ਸਟੇਟ ਬੈਂਕ ਕੋਲੋਂ ਕਰਜ਼ਾ, ਆਪਣਾ ਸੂਦ ਰੱਖ ਕੇ, ਤੇ ਉਹ ਹਕੂਮਤ ਪਾਕਿਸਤਾਨ ਨੂੰ ਕਰਜ਼ਾ ਦੇਣਗੇ। IMF ਨੇ ਸਾਡੇ ਨਾਲ 2021 'ਚ ਇਮਰਾਨ ਖਾਨ ਦੇ ਦੌਰ 'ਚ ਕੀਤਾ। ਇਹ ਮਾਝਦਾ, ਇਹਦੀ ਜਿਹੜਾ ਪੂਰੀ ਫੋਟੋ, ਇਹਦੀ ਕਾਪੀ ਹੈ, ਪੂਰੀ ਕੌਮ ਦੇ ਸਾਹਮਣੇ ਹੈ। ਸਾਡੇ ਹਰ ਜਿਹੜੀ ਇਜਤਮਾ ਹੈ, ਸਾਡੀ ਹਰ ਜਿਹੜੀ ਸੋਚਣ ਵਾਲਾ ਅਦਾਰਾ, ਸਾਡੇ ਜਿਹੜੇ ਮਦਾਰਸ ਨੇ, ਮੌਲਵੀ ਨੇ, ਉਹਨਾਂ ਨੂੰ ਇਹਦੇ 'ਤੇ ਬਹਿਸ ਕਰਕੇ ਇਹ ਕੱਢਣਾ ਚਾਹੀਦਾ ਕਿ 13 ਅਰਬ ਡਾਲਰ ਅਸੀਂ ਇਹਨਾਂ ਨੂੰ ਬੈਂਕਾਂ ਨੂੰ
ਲੁੱਟਮਾਰ ਦੀ ਇਜਾਜ਼ਤ ਕਿਉਂ ਦਿੱਤੀ ਹੈ, ਸੂਦ ਦੀ ਇਜਾਜ਼ਤ ਕਿਉਂ ਦਿੱਤੀ ਹੈ। ਇਹ ਉਹ ਜਹਾਲਤ ਹੈ ਜਿਹਦੀ ਵਜ੍ਹਾ ਤੋਂ ਸਾਡਾ ਨੁਕਸਾਨ ਹੋ ਰਿਹਾ, ਮੁਸਲਮਾਨਾਂ ਦਾ ਨੁਕਸਾਨ ਹੋ ਰਿਹਾ। ਨਾ ਤੁਹਾਨੂੰ ਪਾਕਿਸਤਾਨ ਦੇ ਸੂਦੀ ਨਿਜ਼ਾਮ ਦਾ ਪਤਾ ਹੈ, ਨਾ ਤੁਹਾਨੂੰ ਆਲਮੀ ਸੂਦੀ ਨਿਜ਼ਾਮ ਦਾ ਪਤਾ ਹੈ, ਨਾ ਤੁਹਾਨੂੰ ਡਾਲਰ ਸਿਸਟਮ ਦਾ ਪਤਾ ਹੈ, ਨਾ ਤੁਹਾਨੂੰ ਇਹ ਪਤਾ ਪਾਕਿਸਤਾਨ ਦੀ ਐਕਸਪੋਰਟ ਕਿੰਨੀ ਹੈ, ਪਾਕਿਸਤਾਨ ਮਜਬੂਰ ਕਿੰਨਾ ਹੈ, ਪਾਕਿਸਤਾਨ ਨੂੰ ਬਾਹਰੋਂ ਕਿੰਨੇ ਪੈਸੇ ਹੁੰਦੇ ਨੇ। ਸਿਰਫ ਤੁਸੀਂ ਨਫ਼ਰਤ ਦਾ ਅਰਬਾਂ ਨਾਲ ਇਜ਼ਹਾਰ ਕਰੀ ਜਾ ਰਹੇ ਹੋ। ਇਰਾਨੀ ਪ੍ਰਾਪੋਗੰਡੇ ਪਿੱਛੇ ਲੱਗ ਕੇ ਇਰਾਨ ਦੀ ਹਮਾਇਤ ਦਾ ਇਹ ਮਤਲਬ ਨਹੀਂ ਹੈ ਕਿ ਅਸੀਂ ਆਪਣੇ ਅਰਬ ਮੁਲਕਾਂ ਨੂੰ ਤਬਾਹ ਕਰਾਈਏ, ਇਰਾਨ ਦੇ ਹਥੂਰ ਚੁੱਪ ਕਰਕੇ ਵਹਿੰਦੇ ਰਹੀਏ, ਉਹ ਤਬਾਹ ਕਰਦਾ ਰਹੇ ਮੁਲਕ ਸਾਰੇ, ਤੇ ਸਾਡੇ ਸਾਰੇ ਜਿਹੜੇ ਮਜ਼ਦੂਰ ਨੇ ਉੱਥੋਂ ਸਾਊਦੀ ਅਰਬ ਤੋਂ ਵਾਪਸ ਆਈ ਜਾਣ। ਪਹਿਲਾਂ ਨਾ ਯਾਰ ਮੁਸਲਮਾਨਾਂ ਦੀ ਤਾਕਤ ਦਾ ਅੰਦਾਜ਼ਾ ਲਾਓ ਤੇ ਇਹ ਜਜ਼ਬਾਤੀਅਤ 'ਚ ਬਾਹਰ ਆਈਓ। ਇਰਾਨ ਤੇ ਹਮਲਾ ਹੋਇਆ ਤੇ ਇਰਾਕ ਤੇ ਜਦੋਂ ਹਮਲਾ ਹੋਇਆ ਸੀ ਉਦੋਂ ਆਲਮ ਇਸਲਾਮ ਤੇ ਹਮਲਾ ਨਹੀਂ ਸੀ, ਇਰਾਨ ਨੇ ਉਦੋਂ ਅਮਰੀਕਾ ਦੀ ਹਮਾਇਤ ਕੀਤੀ ਸੀ ਇਰਾਕ ਦੇ ਵਿੱਚ ਸ਼ੀਆ ਗਰੁੱਪਾਂ ਨੂੰ ਸਪੋਰਟ ਕਰਕੇ। ਅਫਗਾਨਿਸਤਾਨ ਤੇ ਹਮਲਾ ਹੋਇਆ ਸੀ, ਉਹ ਇਸਲਾਮ ਤੇ ਹਮਲਾ ਨਹੀਂ। ਲੀਬੀਆ ਤੇ ਹਮਲਾ ਹੋਇਆ, ਸ਼ਾਮ ਤੇ ਇਰਾਨ ਨੇ ਕੀ ਕੀਤਾ, ਯਮਨ 'ਚ ਕੈਦ ਦੇ ਨਾਲ ਬੰਦੇ ਮਰਵਾ ਛੜੇ ਨੇ, ਲੇਕਿਨ ਇਰਾਨ ਨੇ ਆਪਣੇ ਫਿਰਕਾਵਾਰਾਨਾ ਗਰੁੱਪਾਂ ਨੂੰ ਸਪੋਰਟ ਕੀਤਾ। ਮਤਲਬ ਸਿਰਫ ਇਰਾਨ ਤੇ ਹਮਲਾ, ਇਸਲਾਮ ਤੇ ਹਮਲਾ, ਬਾਕੀ ਕੋਈ ਮੁਸਲਮਾਨ ਹੀ ਨਹੀਂ ਔਰ ਇਸਲਾਮ ਹੀ ਨਹੀਂ। ਤੇ ਥੋੜਾ ਜਿਹਾ ਨਾ ਹੱਥ ਹੌਲਾ ਰੱਖੋ, ਸਪੋਰਟ ਕਰੋ ਇਰਾਨ ਦੀ, ਲੇਕਿਨ ਅਰਬ ਮਮਾਲਕ ਨਾਲ ਬਿਲਾ ਵਜ੍ਹਾ ਦੀ ਨਫ਼ਰਤ ਦਾ ਕੋਈ ਜਵਾਜ਼ ਨਹੀਂ।